ਤੇ ਗੱਲ ਕਰੀਏ ਵਿਧਾਨ ਸਭਾ ਦੀ, SYL ਨਸ਼ੇ ਤੇ ਨੌਕਰੀਆਂ, ਕਹਿੰਦੇ ਵਿਧਾਨ ਸਭਾ ਦੇ ਵਿੱਚ ਕਿਹੜਾ ਜਿਹੜਾ ਉਹ ਕਿਹਨੂੰ ਘੇਰੂਗਾ, ਕਿਉਂਕਿ ਬਹਿਸਾਂ ਦੇ ਸੱਦੇ ਤਾਂ ਸਰਕਾਰ ਦੇ ਹੀ ਜਾਂਦੀ ਹੈ, ਵਿਰੋਧੀ ਧਿਰਾਂ ਵਾਲੇ ਰੋਲ 'ਚ ਤਾਂ ਸਰਕਾਰ ਆਪ ਖੁਦ ਹੈ। ਦੇਖੋ, ਵੈਸੇ ਤਾਂ ਇਹ 2 ਰੋਜ਼ਾ ਵਿਸ਼ੇਸ਼ ਸੈਸ਼ਨ SYL ਦੇ ਮੁੱਦੇ ਤੇ ਹੀ ਬੁਲਾਇਆ ਗਿਆ। ਜੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਸੈਸ਼ਨ ਬੁਲਾਉਣ ਦੇ ਪਿੱਛੇ ਜਿਹੜਾ ਮਕਸਦ ਆ ਸਰਕਾਰ ਦਾ ਉਹ ਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੈ। ਸੋ ਉਸ ਮਾਮਲੇ ਦਾ ਕਿ ਸੁਪਰੀਮ ਕੋਰਟ ਕੁਝ ਸਖਤ ਨਜ਼ਰ ਆ ਰਹੀ ਹੈ ਤੇ ਉਹ ਕੁਝ ਐਕਸ਼ਨ ਲੈਣ ਦੇ ਮੂਡ 'ਚ, ਤੇ ਉਸ ਪਹਿਲੂ ਨੂੰ ਲੈ ਕੇ ਪੰਜਾਬ ਦਾ ਵਿਸ਼ੇਸ਼ 2 ਰੋਜ਼ਾ ਸੈਸ਼ਨ ਬੁਲਾਇਆ ਗਿਆ ਕਿ ਆਪਾਂ ਕਿਸ ਤਰ੍ਹਾਂ ਅੱਗੇ ਵਧਣਾ, ਆਪਣੀ ਇੱਕ ਸਾਂਝੀ ਰਾਏ ਬਣੇ। ਮੈਂ ਉਮੀਦ ਕਰਦਾ ਕਿ ਪੰਜਾਬ ਦੇ 117 MLA ਆਪਣੀਆਂ ਪਾਰਟੀਆਂ, ਆਪਣੇ ਰੁਤਬੇ, ਆਪਣੀ ਹੋਂਦ, ਆਪਣਾ ਹੋਮੇ ਹੰਕਾਰ ਲਾਂਭੇ ਰੱਖ ਕੇ ਸਿਰਫ ਪੰਜਾਬ ਦੇ ਹਿੱਤਾਂ ਨੂੰ ਤੇ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਧਿਆਨ 'ਚ ਰੱਖ ਕੇ ਤਕਰੀਰ ਕਰਨਗੇ, ਬਹਿਸ ਕਰਨਗੇ ਤੇ ਉਹਦੇ ਵਿੱਚ ਇੱਕ ਸਾਂਝੀ ਰਾਏ ਬਣਾਉਣਗੇ। ਪਰ ਇਹਨਾਂ ਦਾ ਪੁਰਾਣਾ ਟਰੈਕ ਰਿਕਾਰਡ ਬੋਲਦਾ ਜੀ, ਇਹਨਾਂ ਦੇ ਬਾਹਰ ਦੇ ਕੀਤੇ ਹੋਏ ਟਵੀਟ, ਮੀਡੀਆ 'ਚ ਦਿੱਤੇ ਹੋਏ ਬਿਆਨ ਬੋਲਦੇ ਕਿ ਅੰਦਰ ਗੁਲਾਮੋ ਗੁਲਾਮੀ ਵੀ ਹੋਣਗੇ, ਗਾਲੋ ਗਾਲੀ ਵੀ ਹੋਣਗੇ। ਇੱਕ ਦੂਏ ਦੇ ਲੀੜੇ ਫਾੜਨ ਤੱਕ ਵੀ ਜਾਣਗੇ, ਇੱਕ ਦੂਏ ਦੇ ਪੋਤੜੇ ਫੁੱਲਣ ਤੱਕ ਵੀ ਜਾਣਗੇ, ਤੇ ਇੱਕ ਦੂਏ ਨੂੰ ਨੀਵਾਂ ਦਿਖਾ ਕੇ ਖੁਸ਼ ਹੋ ਜਾਣਗੇ ਕਿ ਲੈ ਬਾਈ ਮੈਂ ਫਲਾਣਾ ਦੱਬ ਲਿਆ। ਕੋਈ ਬਾਹਰ ਗੱਡੀਆਂ ਦੇ ਬਾਹਰ ਉਤਰਦੇ ਹੀ ਮੀਡੀਆ ਦੇ ਕੰਨੀ ਨੂੰ ਭੱਜੂਗਾ, ਕੋਈ ਅੰਦਰੋਂ ਚੋਲੇ ਪਾ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰੂਗਾ, ਕੋਈ ਅੰਦਰ ਨਾਅਰੇਬਾਜ਼ੀ ਕਰੂਗਾ, ਕੋਈ ਇੱਕ ਦੂਏ ਨੂੰ ਟਿੱਪੀ ਦਿਖਾਊਗਾ। ਪੰਜਾਬ ਦੇ ਮਸਲੇ ਤੇ ਜਿਹੜੀ ਧਿਰ ਜੀ ਹੋ ਕੇ ਗੱਲ ਨਹੀਂ ਕਰਦੀ, ਇਹਨਾਂ ਨੂੰ ਤੁਸੀਂ ਪੰਜਾਬ ਤੈਸ਼ੀ ਨਹੀਂ। ਜੇ ਤੇਰਾ ਪੰਜਾਬ ਤੈਸ਼ੀ ਹੁੰਦੀ ਹੈ ਤਾਂ ਅੱਜ SYL ਦਾ ਮਸਲਾ ਹੀ ਸਾਡੇ ਗੱਲ ਨਾ ਪਿਆ ਹੁੰਦਾ। ਬੇਸ਼ੱਕ ਕਹਿੰਦੇ ਜੀ ਕਾਂਗਰਸ ਨੇ ਤਿਆਰੀ ਕਰ ਲਈ SYL ਦੇ ਮੁੱਦੇ ਤੇ ਘੇਰਨਾ ਜੀ, ਕਹਿੰਦੇ ਇਹਨਾਂ ਨੂੰ, ਹੈ ਨਾ। ਜੀ ਕਹਿੰਦੇ ਅਕਾਲੀ ਔਰ BJP ਵਾਲੇ ਵੀ ਕਹਿੰਦੇ ਨੇ ਕਿ ਨਾ ਜੀ ਨਾ, ਅਸੀਂ ਤਾਂ ਇਹਨਾਂ ਨੂੰ ਅਮਨ ਕਾਨੂੰਨ ਦੇ ਮਸਲੇ ਤੇ ਵੀ ਪੁੱਛਾਂਗੇ ਜੀ ਸਵਾਲ ਜੀ, ਅਸੀਂ ਤਾਂ ਬੇਰੁਜ਼ਗਾਰ ਵਾਲੇ ਮਸਲੇ ਤੇ। ਕਹਿੰਦੇ ਜੀ ਅਕਾਲੀ ਦਲ ਤਾਂ ਬਿੱਲ ਲਿਆਉਣ ਨੂੰ ਫਿਰਦਾ ਸੰਦੀਪ ਪਾਠਕ ਵਾਲੇ ਮਾਮਲੇ ਦੇ ਵਿੱਚ ਕਿ ਉਹਦੇ ਖਿਲਾਫ ਮਤਾ ਲਿਆਂਦਾ ਜਾਵੇ ਜੀ, ਉਹਨੂੰ, ਹੈ ਨਾ, ਹਟਾਉਣ ਦਾ ਮਤਾ ਲਿਆਂਦਾ ਜਾਵੇ। ਇਹੋ ਜਿਹੇ ਮਤੇ ਦੀ ਵੀ ਤਿਆਰੀ। ਤੇ ਉਧਰ ਕਹਿੰਦੇ ਆਮ ਆਦਮੀ ਪਾਰਟੀ ਕਹਿੰਦੀ ਕੋਈ ਨਾ, ਤੁਹਾਡੀ ਤਾਂ 7-7 ਪੀੜ੍ਹੀਆਂ ਦਾ ਹਿਸਾਬ ਕਰਾਂਗੇ। ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਗੁਜ਼ਾਰੀ ਜਾਂ ਪਿਛਲੀਆਂ ਸਰਕਾਰਾਂ ਦੇ ਕਾਰਗੁਜ਼ਾਰੀਆਂ ਫਰੋਲਣ ਦੀ ਥਾਂ ਦੇ ਉੱਤੇ ਨਿੱਜੀ ਪੀੜ੍ਹੀਆਂ ਦਰ ਪੀੜ੍ਹੀਆਂ ਫਰੋਲਣ ਨੂੰ ਜ਼ਿਆਦਾ ਭਰੋਸਾ ਕਰਦੀ ਹੈ ਨਾ। ਸੋ ਉਹਦਾ ਢੰਗ ਤਰੀਕਾ ਇਹ ਹੈ ਕਿ ਹਾਂ ਉਹ ਖਾਨਦਾਨ ਦੇ ਨਿੱਜੀ ਟਿੱਪਣੀ ਕਰਕੇ, ਕਮੈਂਟ ਕਰਕੇ ਉਹ ਉਸ ਵੱਲ। ਸੋ ਜਦੋਂ ਇੱਕ ਦੂਜੇ ਦੇ ਉੱਤੇ ਤੁਸੀਂ ਦੂਸ਼ਣਬਾਜ਼ੀ ਤੇ ਆਓਗੇ ਤਾਂ ਤੁਸੀਂ ਮੌਜੂਦਾ ਮਸਲਾ, ਮੌਜੂਦਾ ਸਥਿਤੀ ਤੇ ਉਹਦੇ ਹੱਲ ਤੋਂ ਬਹੁਤ ਦੂਰ ਚਲੇ ਜਾਓਗੇ। ਪੰਜਾਬ ਦੇ ਲੋਕ ਸਮੇਂ-ਸਮੇਂ ਆਪਣਾ ਜਵਾਬ ਦਿੰਦੇ ਰਹੇ ਨੇ। ਜੀ। ਜੇ ਅਕਾਲੀ ਦਲ ਨੇ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਸਹੀ ਭੂਮਿਕਾ ਨਿਭਾਈ ਹੁੰਦੀ, ਨਸ਼ੇ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਉਹ ਸ਼ਾਇਦ ਸੱਤਾ ਦੇ ਨੇੜੇ ਤੇੜੇ ਰਹਿ ਜਾਂਦੇ। ਜੀ। ਜੇ ਗੁਟਕਾ ਸਾਹਿਬ ਵਾਲੀ ਆਪਣੀ ਸਹੁੰ ਪਗਾਈ ਹੁੰਦੀ, ਆਪਣਾ ਵਾਅਦਾ ਨਿਭਾਇਆ ਹੁੰਦਾ, ਤਾਂ ਅੱਜ ਇਸ ਸਥਿਤੀ 'ਚ ਨਾ ਹੁੰਦੇ। ਗੱਲ ਆਮ ਆਦਮੀ ਪਾਰਟੀ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਜਿਹੜੇ ਮੁੱਦਿਆਂ ਦੇ ਹੱਲ ਕਹਿ ਕੇ ਆਏ ਹਾਂ, ਜਿਹੜੇ ਮਸਲੇ ਹੱਲ ਕਰਨ ਦਾ ਵਾਅਦਾ ਕਰਕੇ ਆਏ ਹਾਂ, ਜੇ ਉਹਦੀ ਬਜਾਏ ਭੰਡਾ ਭੰਡਾਈ, ਰੌਲਾ ਰਵਾਈ, ਕਾਮਾ ਰੋਲੀ, ਦੂਸ਼ਣਬਾਜ਼ੀ 'ਚ ਲੰਘਾਤਾ, ਫਿਰ ਕੁਛ ਨਹੀਂ। ਇਹ 2 ਦਿਨ ਦਾ ਸੈਸ਼ਨ ਕਾਫੀ ਤਸਵੀਰ ਸਾਫ਼ ਕਰੂਗਾ ਕਿ ਅਜੇ ਵੀ ਕੋਈ ਧਿਰ ਪੰਜਾਬ ਨੂੰ ਲੈ ਕੇ ਗੰਭੀਰ ਹੈ ਕਿ ਨਹੀਂ। ਬੇਸ਼ੱਕ ਵਿਰੋਧੀ ਦਲ ਕਹਿੰਦੇ ਨੇ ਕਿ ਅਸੀਂ ਪੂਰੀ ਤਿਆਰੀ ਨਾਲ ਜਾਵਾਂਗੇ, ਅਸੀਂ ਘੇਰਾਂਗੇ, ਪਰ ਇਹਨਾਂ ਦੀਆਂ ਸਰਕਾਰਾਂ ਦੇ ਸਮੇਂ 'ਚ ਇਹਨਾਂ ਦੇ ਕੀਤੇ ਕਾਰੇ ਹੀ ਇਹਨਾਂ ਨੂੰ ਬੋਲਣ ਤੋਂ ਰੋਕਣ ਲਈ ਮਜਬੂਰ ਕਰ ਦੇਣਗੇ। ਇਹ ਦੂਸਰੇ ਸੱਤਾਧਾਰੀ ਧਿਰ ਦੇ ਕੋਲ ਇੰਨਾ ਕੁਛ ਹੈ ਇਹਨਾਂ ਦੇ ਖਿਲਾਫ ਬੋਲਣ ਲਈ, ਕਿਉਂਕਿ ਇਹਨਾਂ ਦੀਆਂ 10-10, 20-20 ਸਾਲਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਨੇ। ਪਿਛਲੇ 70 ਸਾਲਾਂ 'ਚ ਇਹਨਾਂ ਦਾ ਹੀ ਆਦਾਨ ਪ੍ਰਦਾਨ ਹੁੰਦਾ ਰਿਹਾ, ਤੇ ਅਗਲੇ ਕਹਿੰਦੇ ਸਾਡਾ ਤਾਂ 1.5 ਸਾਲ ਦਾ ਹੀ ਹੈ। 1.5 ਸਾਲ ਦੇ ਹਿਸਾਬ ਨਾਲ ਸਾਡੇ ਕਰਜ਼ਿਆਂ ਦਾ ਹਿਸਾਬ ਪੁੱਛ ਲਿਓ, ਸਾਡੇ ਖਰਚਿਆਂ ਦਾ ਹਿਸਾਬ ਪੁੱਛ ਲਿਓ, ਸਾਡੇ ਜਹਾਜ਼ਾਂ ਦਾ ਹਿਸਾਬ ਪੁੱਛ ਲਿਓ, ਸਾਡੀਆਂ ਵਿਆਹਾਂ 'ਚ ਅੜਾਏ ਕਮਰਿਆਂ ਦਾ ਹਿਸਾਬ ਪੁੱਛ ਲਿਓ। ਇਹੋ ਜਿਹੇ ਹਿਸਾਬ ਕਿਤਾਬ ਪੁੱਛ ਸਕਦੇ ਹੋ, ਪਰ ਜਿਹੜੇ ਬੁਨਿਆਦੀ ਮੁੱਦੇ ਨੇ SYL ਦਾ, ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੇ ਭਾਸ਼ਾਈ ਇਲਾਕਿਆਂ ਦਾ, ਚੰਡੀਗੜ੍ਹ ਦਾ, ਜਾਂ ਪੰਜਾਬ ਦੇ ਇਸ ਮੌਜੂਦਾ ਕਰਜ਼ੇ ਦੇ ਹਾਲਾਤ ਦਾ, ਉਹਦੇ ਲਈ ਕਹਿੰਦਾ ਬਖਸ਼ੇ ਤੁਸੀਂ ਵੀ ਨਹੀਂ ਜਾਣੇ। ਸੋ ਇਸ ਲਈ ਇਹ ਕਾਮਾ ਰੋਲੀ ਦੇ ਵਿੱਚੋਂ ਹੱਲ ਕੱਢਣ ਦੀ ਕੋਸ਼ਿਸ਼ ਹੋਊਗੀ। ਇਹ ਬਹੁਤ ਘੱਟ ਉਮੀਦ ਆ, ਪਰ ਫਿਰ ਵੀ 2 ਦਿਨ ਦੇ ਸੈਸ਼ਨ ਤੇ ਅਸੀਂ ਨਜ਼ਰ ਰੱਖਾਂਗੇ ਕਿ ਕੀ ਸੱਚਮੁੱਚ ਕੋਈ ਪੰਜਾਬ ਨੂੰ ਲੈ ਕੇ ਫਿਕਰਮੰਦ ਹੈ ਕਿ ਸਿਰਫ ਦੂਸ਼ਣਬਾਜ਼ੀ ਕਰਨ ਲਈ ਇਕੱਠੇ ਹੋਣਗੇ। ਜੇ ਤੁਸੀਂ ਨਿੱਜੀ ਕਮੈਂਟ ਹੀ ਕਰਨੇ ਆ, ਜੇ ਤੁਸੀਂ ਪਿਛੋਕੜ ਤੇ ਹੀ ਜਾਣਾ, ਤੇ ਵਿਧਾਨ ਸਭਾ ਸੈਸ਼ਨ ਸੱਦਣ ਦੀ ਕੀ ਲੋੜ ਹੈ? ਫਿਰ ਬਿਲਕੁਲ, ਫਿਰ ਤਾਂ ਬਾਹਰ ਪ੍ਰੈਸ ਕਾਨਫਰੰਸਾਂ ਕਰ ਲਓ, ਇੱਕ ਦਿਨ ਅਕਾਲੀ ਕਰ ਲੈਣ, ਇੱਕ ਦਿਨ ਕਾਂਗਰਸੀ ਕਰ ਲੈਣ, ਫਿਰ ਲੋਕਾਂ ਦਾ ਪੈਸਾ ਫੂਕਣ ਦਾ ਕੀ ਮਤਲਬ ਬਣਦਾ? ਕਰੋੜਾਂ ਰੁਪਈਆ ਖਰਚ ਹੁੰਦਾ ਜੀ, ਕਰੋੜਾਂ ਰੁਪਏ ਖਰਚ ਹੁੰਦਾ। ਜਵਾਬ ਦੇ ਸੱਤਾਧਾਰੀ ਧਿਰ ਹੋਣੀ ਚਾਹੀਦੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਪਿਛਲੇ ਨੇ ਜੋ ਕੀਤਾ। ਪਰ ਤੁਸੀਂ ਇਹ ਸ਼ੁਕਰ ਕਿਉਂ ਨਹੀਂ ਕਰਦੇ ਪੰਜਾਬ ਦੀ ਜਨਤਾ ਦਾ ਕਿ ਜੇਕਰ ਉਹ ਇਹ ਗੁਨਾਹ ਨਾ ਕਰਦੇ ਤਾਂ ਤੁਹਾਨੂੰ ਸੱਤਾ ਕਿਹਨੇ ਦੇਣੀ ਸੀ?
ਬਿਲਕੁਲ ਬਿਲਕੁਲ। ਜੀ, ਤੇ ਆਪਾਂ ਗੱਲ ਕਰੀਏ ਸ਼ੈਲਰਾਂ ਦੀ ਹੜਤਾਲ ਦੀ, ਸ਼ਰਮਾ ਜੀ, ਮੰਡੀਆਂ ਦੇ ਵਿੱਚ ਝੋਨੇ ਦੇ ਪਹਾੜ ਲੱਗੇ ਪਏ ਆ ਜੀ। ਪ੍ਰਵੀਨ ਜੀ, ਜਦੋਂ ਝੋਨੇ ਦੀ ਆਮਦ ਸ਼ੁਰੂ ਹੋਈ ਤਾਂ ਉਸ ਸਮੇਂ ਆੜ੍ਹਤੀਆਂ ਵੱਲੋਂ ਵੀ ਆਪਣੇ ਕਮਿਸ਼ਨ ਨੂੰ ਲੈ ਕੇ, ਸਿਸਟਮ ਨੂੰ ਲੈ ਕੇ, ਹੈ ਨਾ, ਲੇਬਰ ਵੱਲੋਂ ਵੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਪਰ ਜਿਵੇਂ ਹੀ ਝੋਨੇ ਦੀ ਆਮਦ ਸ਼ੁਰੂ ਹੋਈ ਤੇ ਕਿਸਾਨਾਂ ਦੀ ਮੁਸ਼ਕਲਾਂ ਨੂੰ ਦੇਖਦਿਆਂ ਆੜ੍ਹਤੀਆਂ ਨੇ ਤੇ ਲੇਬਰ ਨੇ ਤਾਂ ਆਪਣੀ ਹੜਤਾਲ ਵਾਪਸ ਲੈ ਲਈ ਜੀ। ਪਰ ਸ਼ੈਲਰਾਂ ਵਾਲੇ ਅੜੇ ਨੇ। ਸ਼ੈਲਰਾਂ ਵਾਲੇ ਕਹਿੰਦੇ ਕਿ ਸਾਡੇ ਨਾਲ ਧੋਖਾ ਹੋ ਰਿਹਾ, ਕਿ ਸਾਡੇ 'ਚ ਇੰਨਾ ਕੁਛ ਕਮੀਆਂ ਕੱਢ ਦਿੱਤੀਆਂ ਜਾਂਦੀਆਂ ਤੇ ਸਾਰਾ ਬੋਝ ਸਾਡੇ ਤੇ ਪਾ ਦਿੱਤਾ ਜਾਂਦਾ। ਉਸ ਹਵਾਲੇ ਨਾਲ ਉਹਨਾਂ ਨੇ ਹੜਤਾਲ ਦੇ ਉੱਤੇ ਜਾਣ ਦਾ ਫੈਸਲਾ ਕੀਤਾ। ਇੱਕ ਤਾਂ ਉਹ ਕਹਿੰਦੇ ਜੀ ਕੋਈ ਪਹਿਲੂ ਹੈਗਾ RK ਸੈਂਪਲ ਦਾ, ਜਿਹੜਾ ਸੈਂਪਲ ਭਰਿਆ ਜਾਂਦਾ ਉਹ ਨਮੀ ਨੂੰ ਲੈ ਕੇ, ਕਿੰਨੀ ਉਹਦੇ ਵਿੱਚ, ਹੈ ਨਾ, ਉਹ ਸਾਰਾ ਉਸ ਹਵਾਲੇ ਨਾਲ, ਮਤਲਬ ਕਿ ਸੋ ਮੌਇਸਚਰ ਕਿੰਨਾ ਜੀ ਕੀ ਆ, ਉਹ ਕਹਿੰਦੇ ਸਾਨੂੰ ਤੰਗ ਕਰਨ ਦਾ ਤਰੀਕਾ। ਦੂਜਾ ਕਹਿੰਦੇ ਜਿਹੜਾ ਬਾਰਦਾਨਾ ਸੀ, ਉਹ ਬਾਰਦਾਨੇ ਦੇ ਪਹਿਲਾਂ 2017-18 ਤੋਂ ਸਾਨੂੰ 7 ਰੁਪਏ 32 ਪੈਸੇ ਪ੍ਰਤੀ ਬੋਰੀ ਮਿਲਦੀ ਸੀ ਬਾਰਦਾਨੇ ਦੀ। ਹੁਣ ਕਹਿੰਦੇ ਉਹ ਰੇਟ ਘਟਾ ਕੇ 3 ਰੁਪਏ 75 ਪੈਸੇ ਕਰਤਾ। ਇਹ ਭਰਪਾਈ ਕਿੱਥੋਂ ਕਰਾਂਗੇ? ਸੋ ਇਹੋ ਜਿਹੇ ਕੁਝ ਮਸਲਿਆਂ ਨੂੰ ਲੈ ਕੇ ਸ਼ੈਲਰਾਂ ਨੇ ਹੜਤਾਲ ਕਰਤੀ ਤੇ ਹੜਤਾਲ ਦਾ ਨਤੀਜਾ ਕਿ ਪੰਜਾਬ ਦੀਆਂ ਮੰਡੀਆਂ 'ਚ ਖਰੀਦਿਆ ਹੋਇਆ ਝੋਨਾ ਜਾਂ ਅਣਖਰੀਦਿਆ ਹੋਇਆ ਝੋਨਾ, ਉਹਦੇ ਢੇਰ ਲੱਗੇ ਨੇ। ਜਿਹੜਾ ਖਰੀਦ ਲਿਆ ਉਹਦੀ ਵੀ ਚੁਕਾਈ ਨਾ ਹੋਣ ਕਰਕੇ, ਲਿਫਟਿੰਗ ਨਾ ਹੋਣ ਕਰਕੇ, ਜਿਹੜਾ ਨਵਾਂ ਝੋਨਾ ਆ ਰਿਹਾ, ਕਿਉਂਕਿ ਝੋਨੇ ਦਾ ਸੀਜ਼ਨ ਲੰਬਾ ਹੁੰਦਾ ਕਣਕ ਦੇ ਮੁਕਾਬਲੇ, ਵੈਰਾਈਟੀਆਂ ਇੰਨੀਆਂ ਨੇ, ਕਿਸਮਾਂ ਇੰਨੀਆਂ ਨੇ, ਮਤਲਬ ਕਿ ਵਕਫਾ ਇੰਨਾ ਹੁੰਦਾ ਵਾਢੀ ਦੇ ਵਿੱਚ ਕਿ ਉਹ ਲੰਮਾ ਚੱਲਦਾ। ਤੇ ਹੁਣ ਜੇ ਲਿਫਟਿੰਗ ਹੀ ਨਹੀਂ ਹੋਊਗੀ, ਢਵਾਈਓ ਨਹੀਂ ਹੋਊਗੀ, ਚੁਕਾਈਓ ਨਹੀਂ ਹੋਊਗੀ, ਤਾਂ ਉਹਦਾ ਨਤੀਜਾ ਕਿ ਮੰਡੀਆਂ ਦੇ ਵਿੱਚ ਥਾਂ ਹੀ ਨਹੀਂ ਮਿਲਣੀ। ਹੁਣ ਜਿਹੜਾ ਨਵਾਂ ਝੋਨਾ ਆ ਰਿਹਾ ਉਹ ਸਿੱਟਣ ਨੂੰ ਥਾਂ ਨਹੀਂ, ਸੜਕਾਂ ਤੇ, ਮੰਡੀਆਂ ਦੇ ਗੇਟਾਂ ਤੇ ਜਾਂ ਟਰੈਲੀਆਂ 'ਚ ਕਿਸਾਨ ਖੜੇ ਨੇ। ਸੋ ਇਹ ਸਾਰਾ ਵਰਤਾਰਾ ਨਹੀਂ, ਲਿਆਉਣ ਤੋਂ ਵੱਢਣ ਤੋਂ ਰੁਕੀ ਜਾਂਦੇ ਨੇ ਕਿ ਨਹੀਂ ਕੱਟ ਸਕਦੇ। ਲਿਫਟਿੰਗ ਦੇ ਇੰਤਜ਼ਾਰ 'ਚ ਪੰਜਾਬ ਦੀਆਂ ਮੰਡੀਆਂ 'ਚ 20 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਪਿਆ ਜੀ, ਜਿਹੜਾ ਚੱਕਿਆ ਨਹੀਂ ਗਿਆ। ਠੀਕ ਹੈ, ਵਿਕਣ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ। ਜਿਹੜਾ ਖਰੀਦ ਲਿਆ ਏਜੰਸੀਆਂ ਨੇ, ਉਹਦੇ ਵਿੱਚੋਂ 20.18 ਲੱਖ ਮੀਟ੍ਰਿਕ ਟਨ ਝੋਨਾ। ਸੋ ਆ ਮੇਰੇ ਕੋਲ ਕੁਝ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ। ਕਹਿੰਦੇ ਜੀ ਹੁਣ ਤੱਕ ਪੰਜਾਬ ਦੀਆਂ ਮੰਡੀਆਂ 'ਚ 31.48 ਲੱਖ ਮੀਟ੍ਰਿਕ ਟਨ ਝੋਨਾ ਆ ਚੁੱਕਿਆ। ਮੈਂ ਲੰਘੇ ਪਰਸੋਂ ਰਾਤ ਦੇ ਤੱਕ ਦੇ ਅੰਕੜੇ ਨੇ। 31.48 ਲੱਖ ਮੀਟ੍ਰਿਕ ਟਨ ਝੋਨਾ ਆਇਆ, ਜਿਹਦੇ ਵਿੱਚੋਂ 30.42 ਲੱਖ ਮੀਟ੍ਰਿਕ ਟਨ ਝੋਨਾ ਖਰੀਦ ਲਿਆ ਗਿਆ। 31 ਚੋਂ 30 ਖਰੀਦ ਲਿਆ, 30.5 ਤੋਂ ਕਰੀਬ 30.42 ਲੱਖ ਮੀਟ੍ਰਿਕ ਟਨ, ਤੇ ਜਿਹਦੇ ਵਿੱਚੋਂ 20.18 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਦੇ ਬਾਵਜੂਦ ਵੀ ਚੱਕਿਆ ਨਹੀਂ ਗਿਆ। ਮਤਲਬ 10 ਲੱਖ ਮੀਟ੍ਰਿਕ ਟਨ ਝੋਨਾ ਹੀ ਚੱਕਿਆ ਨਾ ਤੁਸੀਂ। ਬਾਕੀ ਸਾਰਾ ਫਿਰ ਸ਼ੈਲਰਾਂ 'ਚ ਜ਼ਿਆਦਾ ਜਾਂਦਾ ਝੋਨਾ, ਚੌਲ ਬਣ ਕੇ।